ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, ਰੋਕੋ TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਜਦੋਂ ਅਸੀਂ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਮੌਜੂਦਾ ਹਾਲਾਤਾਂ ਬਾਰੇ ਗੱਲ ਕਰਦੇ ਹਾਂ ਤਾਂ ਖਾਸ ਤੌਰ 'ਤੇ ਕਸ਼ਮੀਰੀਆਂ ਅਤੇ ਸਿੱਖਾਂ ਦੇ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਜਿਹੜੀ ਮੰਗ ਹੈ ਉਹ ਕਰ ਰਹੇ ਨੇ। ਇਸ ਮੌਕੇ ਦੇ ਉੱਪਰ ਦਲ ਖਾਲਸਾ ਵੱਲੋਂ ਬੀਤੇ ਦਿਨੀ ਇੱਕ ਕਾਨਫਰੰਸ ਅੰਮ੍ਰਿਤਸਰ ਦੇ ਵਿੱਚ ਕੀਤੀ ਗਈ ਸੀ, ਜਿੱਥੇ ਇਸ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਡਿਮਾਂਡ ਕੀਤੀ ਗਈ ਸੀ ਭਾਰਤ ਕੋਲੋਂ, ਤੇ ਨਾਲ ਹੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਇਸ ਬਾਬਤ ਜਿਹੜਾ ਹੈਗਾ ਉਹਦੇ ਤੇ ਚਾਨਣਾ ਪਾਇਆ ਗਿਆ ਸੀ। ਸੋ ਇਸ ਕਾਨਫਰੰਸ ਬਾਰੇ ਤੇ ਓਵਰਆਲ ਜਿਹੜੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈਗੀ ਹੈ ਉਹ ਸਿੱਖ ਤੇ ਕਸ਼ਮੀਰੀ ਕਿਉਂ ਮੰਗ ਰਹੇ ਨੇ, ਕੀ ਕਾਰਨ ਨੇ ਇਸ ਦੇ ਪਿੱਛੇ, ਇਸ ਸਾਰੇ ਇਸ਼ੂ ਦੇ ਉੱਪਰ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਦਲ ਖਾਲਸਾ ਦੇ ਉੱਘੇ ਆਗੂ ਸਰਦਾਰ ਹਰਚਰਨਜੀਤ ਸਿੰਘ ਧਾਮੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਧਾਮੀ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧਾਮੀ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਇਸ ਕਾਨਫਰੰਸ ਤੋਂ ਹੀ ਜਿਹੜੀ ਗੱਲਬਾਤ ਹੈਗੀ ਹੈ ਸ਼ੁਰੂ ਕਰੀਏ, ਜਿਹੜੀ ਕਿ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਨਾਮ ਥੱਲੇ ਦਲ ਖਾਲਸਾ ਵੱਲੋਂ ਕਰਵਾਈ ਗਈ ਹੈ ਤੇ ਕਸ਼ਮੀਰੀਆਂ ਨੇ ਵੀ ਸਿੱਖਾਂ ਦਾ ਇਸ ਕਾਨਫਰੰਸ ਦੇ ਵਿੱਚ ਸਾਥ ਦਿੱਤਾ ਹੈ। ਸੋ ਸਵਾਲ ਮੇਰਾ ਇਹੀ ਹੈ ਕਿ ਜਿਹੜੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈਗੀ ਹੈ ਇਹ ਸਿੱਖਾਂ ਤੇ ਕਸ਼ਮੀਰੀਆਂ ਵੱਲੋਂ ਇਹਦੀ ਡਿਮਾਂਡ ਕਿਉਂ ਕੀਤੀ ਜਾ ਰਹੀ ਹੈ? ਇਸ ਤਰ੍ਹਾਂ ਜਦੋਂ ਵੀ ਹਰ ਸਾਲ 26 ਜਨਵਰੀ ਆਉਂਦੀ ਹੈ ਤਾਂ ਦਲ ਖਾਲਸਾ ਇਹਨੂੰ ਅਸੀਂ ਬਿਟਰੇਅਲ ਡੇ, ਵਿਸ਼ਵਾਸਘਾਤ ਦਿਵਸ ਵਜੋਂ ਮਨਾਉਂਦੇ ਹਾਂ ਕਿ ਇਸ ਦਿਨ ਸਾਡੇ ਜਿਹੜਾ ਸੰਵਿਧਾਨ ਬਣਿਆ ਸੀ ਉਹਦੇ 'ਚ ਸਿੱਖ ਹਿੱਤਾਂ ਦੀ ਕੋਈ ਪੂਰਤੀ ਨਹੀਂ ਕੀਤੀ ਗਈ ਔਰ ਜੋ ਵਾਅਦੇ ਕੀਤੇ ਸੀ ਉਹਨਾਂ ਤੋਂ ਉਲਟ ਜਾ ਕੇ ਸਿੱਖਾਂ ਨੂੰ ਇੱਕ ਹਿੰਦੂ ਕੌਮ ਦਾ ਹੀ ਅੰਗ ਮੰਨ ਲਿਆ ਸੀ। ਔਰ ਸਾਡੇ 2 ਨੁਮਾਇੰਦਿਆਂ ਨੇ ਉਹਦੇ ਤੇ ਦਸਤਖਤ ਵੀ ਨਹੀਂ ਸੀ ਕੀਤੇ, ਜਿਹੜੇ ਸੰਵਿਧਾਨ ਘੜਨੀ ਕਮੇਟੀ ਸੀ। ਤੋ ਇਸ ਸਾਲ ਜਿਹੜਾ ਅਸੀਂ 26 ਜਨਵਰੀ ਨੂੰ ਤਾਂ ਮਾਲਵੇ ਦੇ ਵਿੱਚ ਬਾਬਾ ਹਰਦੀਪ ਸਿੰਘ ਹੁਣੀ ਲੀਡ ਕਰਕੇ ਉਹ ਜਿਹੜਾ ਪ੍ਰੋਟੈਸਟ ਕਰਦੇ ਆ ਉਹ ਪ੍ਰੋਟੈਸਟ ਮਾਰਚ ਕੀਤਾ ਸੀ, ਤੇ 28 ਜਨਵਰੀ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਇੱਕ ਕਾਨਫਰੰਸ ਰੱਖੀ ਸੀ ਉਹਦੇ ਚ, ਜਿਹਦੇ ਚ ਮੇਨਲੀ ਯੂਥ, ਜਿਹੜਾ ਐਜੂਕੇਟਡ ਯੂਥ ਹੈ, ਕਰੀਬ 500 ਯੂਥ ਹੋਏਗਾ ਜਿਹੜੇ ਕਾਲਜਸ ਤੋਂ ਆਏ, ਉਹਨਾਂ ਨੂੰ ਐਜੂਕੇਟ ਕਰਨ ਲਈ, ਅਗਲੀ ਪੀੜ੍ਹੀ ਤਿਆਰ ਕਰਨ ਲਈ ਅਸੀਂ ਇਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਤੇ ਕਾਨਫਰੰਸ ਕੀਤੀ ਸੀ। ਔਰ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਕਸ਼ਮੀਰੀਆਂ ਦੇ ਪ੍ਰੋਫੈਸਰ ਜਲਨ ਗਿਲਾਨੀ, ਜਿਹੜੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਹੈ, ਤਾਂ ਉਹ ਵੀ ਸ਼ਾਮਲ ਹੋਏ ਸੀ ਜੀ। ਔਰ ਜਿੱਥੇ ਤੱਕ ਇਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ, ਇਹ UN ਦੇ ਯੂਨਾਈਟਿਡ ਨੇਸ਼ਨ ਦਾ ਜਿਹੜਾ ਚਾਰਟਰ 1 ਹੈ, ਉਹ ਇਹ ਰਾਈਟ ਹੈ, ਇਹ ਹੱਕ ਹੈ, ਇਹ ਕੋਈ ਡਿਮਾਂਡ ਨਹੀਂ ਹੈ ਸਾਡੀ। ਇਹ ਯੂਨਾਈਟਿਡ ਨੇਸ਼ਨ ਉਹਨਾਂ ਨੂੰ ਹੱਕ ਦਿੰਦਾ ਆ ਜਿਹੜੀ ਕੌਮ ਜਾਂ ਜਿਸ ਖਿੱਤੇ ਦੇ ਲੋਕਾਂ ਦਾ ਸੱਭਿਆਚਾਰ, ਸਮਾਜਿਕ ਜੀਵਨ, ਬੋਲੀ, ਧਰਮ, ਆਰਥਿਕਤਾ ਹਰੇਕ ਤਰ੍ਹਾਂ ਨਾਲ ਬਰਬਾਦ ਕੀਤੀ ਜਾ ਰਹੀ ਹੋਵੇ, ਉਹਨਾਂ ਨੂੰ ਦਬਾਇਆ ਜਾ ਰਿਹਾ ਹੋਵੇ, ਉਹਨੂੰ ਖਤਮ ਕੀਤਾ ਜਾ ਰਿਹਾ ਹੋਵੇ, ਔਰ ਸ਼ਾਸਕ ਧਿਰ ਜਿਹੜੀ ਆ ਉਹਨਾਂ ਦੀ, ਦੂਸਰਾ ਕੋਈ ਸ਼ਾਸਕ ਧਿਰ ਉਹਨਾਂ ਦੀ ਗੱਲ ਸੁਣਨ ਦੀ ਬਜਾਏ, ਉਹਨਾਂ ਦੀਆਂ ਜਿਹੜੀਆਂ ਜੈਨੂਅਨ ਗੱਲਾਂ ਆ ਉਹਨਾਂ ਨੂੰ ਸੁਣਨ ਦੀ ਬਜਾਏ ਜ਼ਬਰ, ਜ਼ੁਲਮ, ਨਸਲਕੁਸ਼ੀ ਤੇ ਉਤਰੇ ਆਵੇ, ਇਨਸਾਫ ਬਿਲਕੁਲ ਨਾ ਦੇਵੇ, ਤਾਂ ਉਸ ਖਿੱਤੇ ਦੇ ਲੋਕ ਜਾਂ ਉਹ ਕੌਮ, ਉਹ ਕਬੀਲਾ, ਉਹ ਲੋਕ ਆਪਣੇ ਇਹਨਾਂ ਹੱਕਾਂ ਦੀ ਰਾਖੀ ਲਈ ਇਹ ਜਿਹੜਾ ਉਹਨਾਂ ਨੂੰ ਰਾਈਟ ਦਿੱਤਾ ਆ, ਉਹ ਰਾਈਟ ਦੀ, ਇਸ ਹੱਕ ਦੀ ਵਰਤੋਂ ਕਰ ਸਕਦੇ ਆ। ਇਹ ਹੱਕ ਦਿੱਤਾ ਹੋਇਆ ਯੂਨਾਈਟਿਡ। ਇਹ ਵੱਖਰੀ ਗੱਲ ਹੈ ਕਿ ਜਿਹੜੇ ਕੁਛ ਜਿਹੜੇ ਸੱਭਿਅਕ ਮੁਲਕ ਹੈ, ਜਿਹੜੇ ਟਰੂਲੀ ਡੈਮੋਕ੍ਰੇਟ ਹੈ, ਉਹ ਆਪਣੇ ਲੋਕਾਂ ਨੂੰ ਇਹ ਅਧਿਕਾਰ ਦਿੰਦੇ ਆ ਜੀ, ਜਿਹਦੇ ਵਿੱਚ ਜਿਸ ਤਰ੍ਹਾਂ ਕੈਨੇਡਾ ਆ, ਕਿਊਬਿਕ ਚ ਉਹ ਆਪਣੇ ਲੋਕਾਂ ਨੂੰ ਅਧਿਕਾਰ ਦਿੰਦਾ ਹੈ। ਔਰ ਇਹ ਉਹ ਫਿਰ ਇਹਦੇ ਚ ਹੀ ਹੁੰਦਾ ਹੈ, ਲੋਕਾਂ ਨੇ ਦੱਸਣਾ ਤਾਂ ਤੁਸੀਂ
ਇਹਦੇ ਅਲੱਗ ਹੋਣ ਦੇ ਹੱਕ ਚ ਜੋ ਵੀ ਹੁੰਦਾ ਏਜੰਡਾ ਵੀ ਯੈਸ ਜਾਂ ਨੋ, ਬਸ ਦੋ ਹੀ। ਸੋ ਕਿਊਬਿਕ ਦੇ ਲੋਕਾਂ ਨੇ, ਤੁਹਾਨੂੰ ਪਤਾ 51% ਨੇ ਕਿਹਾ ਨਹੀਂ ਅਸੀਂ ਕੈਨੇਡਾ ਦੇ ਨਾਲ ਹੀ ਰਹਿਣਾ ਹੈ, ਤਾਂ ਉਹਨੂੰ ਸਾਰਿਆਂ ਨੇ ਐਕਸੈਪਟ ਕੀਤਾ। ਉਹਨੇ ਕਿਹਾ ਠੀਕ ਹੈ, ਪਰ ਉਹਨਾਂ ਨੇ ਇੱਕ ਜਿਹੜਾ ਰਾਈਟ ਸੀ ਉਹਨੂੰ ਨਹੀਂ ਕੁਚਲਿਆ, ਉਹ ਡਿਨਾਇਲ ਨਹੀਂ ਕੀਤਾ। ਉਹਨੇ ਕਿਹਾ ਇਹਨਾਂ ਦਾ ਰਾਈਟ ਹੈ ਜੀ। ਇਸੇ ਤਰ੍ਹਾਂ ਹੀ ਇੰਗਲੈਂਡ ਦੇ ਵਿੱਚ ਸਕਾਟਲੈਂਡ ਹੈ, ਸਕਾਟਲੈਂਡ ਦੇ ਲੋਕ ਵੀ ਅਲੱਗ ਹੋਣਾ ਚਾਹੁੰਦੇ, ਤਾਂ ਕੈਮਰਨ ਨੇ ਕਿਹਾ ਕਿ ਮੈਂ ਬਹੁਤ ਹੈਵੀ ਹਾਰਟ ਦਾ, ਮੈਂ ਚਾਹੁੰਦਾ ਨਹੀਂ। ਉਹਨੇ ਕਿਹਾ ਵੀ ਅਪੀਲਸ ਵੀ ਕੀਤੀ ਲੋਕਾਂ ਨੂੰ, ਲੇਕਿਨ ਮੈਂ ਕਹਿੰਦਾ ਮੈਂ ਡੈਮੋਕ੍ਰੈਟ ਨਹੀਂ ਰਹੂੰਗਾ ਜੇ ਮੈਂ ਰਾਈਟ ਜਿਹੜਾ ਹੱਕ ਹੈ ਉੱਥੇ ਦੇ ਲੋਕਾਂ ਦਾ, ਉਹਨੂੰ ਮੈਂ ਡਿਨਾਈ ਨਹੀਂ ਕਰ ਸਕਦਾ। ਉਹਨੇ ਉਹਨਾਂ ਲੋਕਾਂ ਨੂੰ ਹੱਕ ਦਿੱਤਾ, ਸਕਾਟਲੈਂਡ ਦੇ ਲੋਕਾਂ ਨੂੰ, ਔਰ 55% ਨੇ ਕਿਹਾ ਵੀ ਨਹੀਂ ਅਸੀਂ ਇੰਗਲੈਂਡ ਦੇ ਨਾਲ ਹੀ ਰਹਿਣਾ। ਜਦ ਕਿ ਉੱਥੇ ਦੀ ਰੀਜਨਲ ਪਾਰਟੀ ਹੈ ਜਿਹੜੀ ਸਕਾਟਲੈਂਡ ਦੇ ਵਿੱਚ ਜਿਹਨੇ ਉਸ ਏਰੀਏ ਸਰਕਾਰ ਬਣਾਈ ਹੈ, ਉਹ ਇਸੇ ਗੱਲ ਤੇ ਜਿੱਤੀ ਸੀ ਕਿ ਅਸੀਂ ਅਲੱਗ ਹੋਵਾਂਗੇ, ਲੇਕਿਨ ਫਿਰ ਵੀ ਲੋਕਾਂ ਨੇ ਡਿਸਾਈਡ ਕੀਤਾ ਵੀ ਅਸੀਂ ਨਾਲ ਰਹਿਣਾ ਹੈ। ਸੋ ਇਹ ਲੋਕ ਡਿਸਾਈਡ ਕਰਦੇ ਆ। ਪਰ ਦੂਸਰੇ ਪਾਸੇ ਸੁਡਾਨ ਹੈ ਜਿੱਥੇ ਸਾਊਥ ਸੁਡਾਨ ਵਾਲਿਆਂ ਨਾਲ ਬਹੁਤ ਧੱਕਾ। ਹੈਲੋ ਵੀਅਰਸ, ਲੱਗਦਾ ਧਾਮੀ ਸਾਹਿਬ ਦੇ ਨਾਲ ਜਿਹੜੀ ਸਾਡੀ ਗੱਲਬਾਤ ਸੀ ਉਹ ਵਿੱਚੋਂ ਕੱਟ ਹੋ ਗਈ ਹੈ। ਅਸੀਂ ਇਸ ਗੱਲਬਾਤ ਨੂੰ ਬ੍ਰੇਕ ਤੋਂ ਬਾਅਦ ਜਾਰੀ ਰੱਖਾਂਗੇ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੁੰਦੀ ਹੈ। ਵੀਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਵੇਂ ਕਿ ਅਸੀਂ ਬ੍ਰੇਕ ਤੋਂ ਪਹਿਲਾਂ ਦਲ ਖਾਲਸਾ ਦੇ ਜਿਹੜੇ ਆਗੂ ਨੇ ਸਰਦਾਰ ਹਰਚਰਨਜੀਤ ਸਿੰਘ ਧਾਮੀ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ। ਉਹ ਸਾਨੂੰ ਦੱਸ ਰਹੇ ਸੀ ਕਿ ਜਿਹੜਾ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਦੇ ਅਧੀਨ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਿੱਤਾ ਹੋਇਆ, ਉਹ ਪੰਜਾਬ ਦੇ ਲੋਕਾਂ ਦਾ ਤੇ ਕਸ਼ਮੀਰ ਦੇ ਲੋਕਾਂ ਦਾ ਹੱਕ ਹੈ। ਉਹ ਡਿਮਾਂਡ ਨਹੀਂ ਕਰਦੇ, ਇਹ ਉਹਨਾਂ ਨੂੰ ਹੱਕ ਮਿਲਿਆ ਹੋਇਆ। ਤੇ ਇਸੇ ਬਾਬਤ ਉਹ ਆਪਣੀ ਗੱਲਬਾਤ ਸੀ ਜਿਹੜੀ ਉਹਨਾਂ ਨਾਲ ਅਸੀਂ ਦੁਬਾਰਾ ਰਿਜ਼ਿਊਮ ਕਰਦੇ ਹਾਂ। ਇੱਕ ਇੰਟਰਰਪਸ਼ਨ ਕਰਕੇ ਜਿਹੜੀ ਸਾਨੂੰ ਬ੍ਰੇਕ ਲੈਣੀ ਪਈ ਸੀ, ਉਹਦੇ ਲਈ ਵੀ ਅਸੀਂ ਮੁਆਫੀ ਚਾਹੁੰਦੇ ਹਾਂ। ਹਾਂਜੀ ਧਾਮੀ ਸਾਹਿਬ, ਦੁਬਾਰਾ ਤੁਹਾਡਾ ਸਵਾਗਤ ਹੈ। ਤੇ ਤੁਸੀਂ ਆਪਣੀ ਜਿਹੜੀ ਗੱਲਬਾਤ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਸੀ, ਉਹ ਦੁਬਾਰਾ ਸ਼ੁਰੂ ਕਰ ਸਕਦੇ ਹੋ ਜੀ। ਹਾਂਜੀ, ਜਿਸ ਤਰ੍ਹਾਂ ਮੈਂ ਦੱਸਿਆ, ਕਿਊਬਿਕ ਦੇ ਵਿੱਚ ਦੱਸਿਆ, ਸਕਾਟਲੈਂਡ ਦੇ ਵਿੱਚ ਦੱਸਿਆ, ਸੁਡਾਨ ਦੇ ਵਿੱਚ, ਸਾਊਥ ਸੁਡਾਨ ਜਿਹੜਾ ਆ, ਉੱਥੇ ਕਰੀਬ 99% ਲੋਕਾਂ ਨੇ ਅਲੱਗ ਹੋਣ ਲਈ ਵੋਟ ਪਾਈ ਹੈ ਔਰ ਅਲੱਗ ਮੁਲਕ ਬਣ ਗਿਆ। ਸੋ ਇਸ ਤਰ੍ਹਾਂ ਦੁਨੀਆ ਦੇ ਵਿੱਚ ਬਿਨਾਂ ਬਲੱਡ ਸ਼ੈਡ ਦੇ ਔਰ ਸਭ ਤੋਂ ਜਿਹੜਾ ਮੋਸਟ ਇਫੈਕਟਿਵ ਜਾਂ ਸਭ ਤੋਂ ਵੱਧ ਕਾਰਗਰ ਤਰੀਕਾ ਆ ਕਿਸੇ ਦੇ ਹੱਕਾਂ ਦਾ, ਜੀ ਧਾਮੀ ਸਾਹਿਬ, ਖਿੱਤੇ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਔਰ ਅਲੱਗ ਮੁਲਕ ਬਣਾਉਣ ਦਾ। ਔਰ ਇਹ ਵੀ ਦੋ ਤਰ੍ਹਾਂ ਦਾ ਹੈ, ਇੰਟਰਨਲ ਵੀ ਹੈ, ਕਈ ਵਾਰੀ ਇੰਟਰਨਲ ਆਜ਼ਾਦੀ ਮਿਲਦੀ ਆ। ਸੋ ਇਹ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ, ਸਿੱਖ ਕੌਮ ਹਰੇਕ, ਜਿਸ ਤਰ੍ਹਾਂ ਮੈਂ ਦੱਸਿਆ, ਸਾਡਾ ਸੱਭਿਆਚਾਰ ਇਹਨੇ ਬਰਬਾਦ ਕੀਤਾ ਹੋਇਆ, ਸਾਡਾ ਸਮਾਜਿਕ ਜੀਵਨ, ਸਾਡੀ ਬੋਲੀ, ਜਿਸ ਤਰ੍ਹਾਂ ਸਾਨੂੰ ਡਿਨਾਈ ਕੀਤਾ ਇਹਨੇ ਪੰਜਾਬੀ ਲੈਂਗੁਏਜ ਤੋਂ, ਧਰਮ ਦੇ ਵਿੱਚ ਸਾਡੇ ਜਿਹੜੀ ਇੰਟਰਫੇਰੈਂਸ ਹੈ, ਜਿਸ ਤਰ੍ਹਾਂ ਡੇਰਾਵਾਦ ਖੜਾ ਕਰਨਾ ਔਰ ਫਿਰ ਗੁਰਦੁਆਰਿਆਂ ਦੇ ਉੱਤੇ ਕੰਟਰੋਲ, ਸਾਡੀ ਆਰਥਿਕਤਾ ਬਰਬਾਦ ਕੀਤੀ ਜਾ ਰਹੀ ਹੈ। ਔਰ ਜਿਸ ਤਰ੍ਹਾਂ ਇਨਸਾਫ ਹਜੇ ਤੱਕ ਕਰੀ ਜਾਂਦੇ, 84 ਦੀ ਜਿਹੜੀ ਜੈਨੋਸਾਈਡ ਹੈ, ਨਸਲਕੁਸ਼ੀ ਹੈ, ਜ਼ੁਲਮ, ਜਿਸ ਤਰ੍ਹਾਂ ਹੁਣ ਵੀ ਈਵਨ ਰੀਸੈਂਟਲੀ ਇੰਗਲੈਂਡ ਤੋਂ ਲੜਕਾ ਆਇਆ, ਉਹਨੂੰ ਫੜ ਕੇ 100 ਦਿਨ ਤੋਂ ਉੱਤੇ ਹੋ ਗਿਆ, ਉਹਦੇ ਤੇ ਟੌਰਚਰ ਹੀ ਕਰੀ ਜਾ ਰਹੇ, ਅਜੇ ਤਾਈਂ ਕੋਈ ਕੇਸ ਨਹੀਂ ਪਾਉਣਾ। ਸੋ ਜਬਰ, ਜ਼ੁਲਮ, ਨਸਲਕੁਸ਼ੀ, ਇਨਸਾਫ ਦਾ ਡਿਨਾਇਲ, ਸਭ ਕੁਝ ਸਾਡੇ ਲੋਕਾਂ ਨਾਲ ਹੋ ਰਿਹਾ। ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਕਸ਼ਮੀਰੀ ਦੇ ਨਾਲ ਤਾਂ ਇਹਨੀ UN ਦੇ ਵਿੱਚ ਆਪ ਕਮਿਟ ਕੀਤਾ ਹੋਇਆ ਕਿ ਇੱਥੇ ਅਸੀਂ ਜਿਹੜਾ ਆ ਰੈਫਰੈਂਡਮ ਕਰਾਵਾਂਗੇ, ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ। ਔਰ ਉਹਨੂੰ ਇਹ ਭਾਰਤ ਦਾ ਅਨਪਿੱਗ ਅੰਗ ਪਤਾ ਨਹੀਂ ਕੀ ਲਫ਼ਜ਼ ਕਰਦੇ ਆ। ਤੇ ਜੇ ਉਹ ਇਹ ਆ ਤਾਂ ਉੱਥੇ UN ਕਿਉਂ ਬੈਠੀ ਹੋਈ ਆ? ਯੂਨਾਈਟਿਡ ਨੇਸ਼ਨਸ ਦਾ ਉੱਥੇ ਆਫਿਸ ਹੈ ਔਰ ਉਹਨਾਂ ਦੀ ਇਹ ਵਕਲ ਹੈ ਕੋ ਕਰਵਾ ਨਹੀਂ ਪਾਏ, ਲੇਕਿਨ ਉਹ ਇਸ ਲਈ ਬੈਠੀ ਹੈ ਕਿ ਉੱਥੇ ਅਸੀਂ ਰੈਫਰੈਂਡਮ ਕਰਾਉਣਾ ਹੈ। ਲੇਕਿਨ ਉਹਨਾਂ ਨੂੰ ਰੈਫਰੈਂਡਮ ਕਰਾਉਣ ਦੀ ਬਜਾਏ ਉਹਨਾਂ ਦਾ ਟੌਰਚਰ, ਉਹਨਾਂ ਦੇ ਪੈਲਟਸ ਕਰਨ, ਉਹਨਾਂ ਨੂੰ ਉਹਨੇ ਕਰਨਾ, ਮਾਰਨਾ। ਸੋ ਉੱਥੇ ਵੀ ਇਹ ਹਰੇਕ ਜਿਹੜੀ ਲੋਕਾਂ ਦੀ ਜੈਨੂਅਨ ਡਿਮਾਂਡ ਹੈ, ਇੰਡੀਆ ਦੀ ਇੱਕ ਪਾਲਿਸੀ ਹੈ ਕਿ ਉਹਨੂੰ ਲਾ ਐਂਡ ਆਰਡਰ ਦੀ ਸਿਚੁਏਸ਼ਨ ਬਣਾ ਕੇ ਉੱਥੇ ਲੋਕਾਂ ਤੇ ਜ਼ਬਰ ਜ਼ੁਲਮ ਦਾ ਇਹ ਰਾਹ ਇਖਤਿਆਰ ਕਰਦੇ ਆ, ਇੰਸਟੈਡ ਆਫ ਕਿ ਉਹਨਾਂ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ, ਜਿਹੜੇ ਉਹਨਾਂ ਦੇ ਹੱਕ ਆ ਉਹ ਉਹਨਾਂ ਨੂੰ ਦਿੱਤੇ ਜਾਣ। ਸੋ ਇਹਦੇ ਉੱਪਰ ਅਸੀਂ ਕਾਨਫਰੰਸ ਕੀਤੀ ਸੀ ਔਰ
ਦਿੱਲੀ ਤੋਂ ਮੈਂ ਜਿਸ ਤਰ੍ਹਾਂ ਦੱਸਿਆ ਪ੍ਰੋਫੈਸਰ ਗਿਲਾਨੀ ਆਏ, ਉਹ ਬੋਲੇ, ਔਰ ਸੈਯਦ ਸ਼ਾਹ ਗਿਲਾਨੀ ਜਿਹੜੇ ਉਹਨਾਂ ਦੇ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਹੈ, ਉਹਨਾਂ ਨੂੰ ਇਹਨੀ ਕਰੀਬ 7 ਸਾਲ ਤੋਂ ਨਜ਼ਰਬੰਦ ਕੀਤਾ ਹੋਇਆ ਹਾਊਸ ਅਰੈਸਟ ਜੀ। ਉਹਨਾਂ ਨੇ ਉੱਥੋਂ ਇੱਕ ਆਪਣੀ CD ਟੇਪ ਭੇਜੀ ਸੀ, ਵਿਜ਼ੂਅਲ ਟੇਪ, ਤਾਂ ਉਹ ਤੇ ਅਸੀਂ TV ਤੇ ਦਿਖਾ ਕੇ ਉਹਨੇ ਵੀ ਐਡਰੈਸ ਕੀਤਾ। ਔਰ ਉਦੋਂ ਹੀ ਸ਼ੋਪੀਆ ਦੇ ਵਿੱਚ ਇੱਕ ਝੂਠਾ ਮੁਕਾਬਲਾ ਹੋਇਆ ਸੀ, 3-4 ਇਹਨੀ ਫੌਜ ਨੇ ਉੱਥੇ ਮਾਰ ਦਿੱਤੇ ਨਿਹੱਥੇ ਲੋਕ। ਤਾਂ ਉਹਨੇ ਦੱਸਿਆ ਕਿ ਸਾਡੇ ਉੱਤੇ ਉਹਦਾ ਵੀ ਜ਼ਿਕਰ ਕੀਤਾ ਵੀ ਬਹੁਤ ਜ਼ੁਲਮ ਹੋ ਰਿਹਾ, ਔਰ ਅਸੀਂ ਸਿੱਖਾਂ ਤੋਂ ਵੀ ਇਹ ਆਸ ਰੱਖਦੇ ਆ ਕਿ ਤੁਸੀਂ ਸਾਡੇ ਨਾਲ ਖੜੋ, ਔਰ ਸਾਰੀ ਦੁਨੀਆ ਨੂੰ ਵੀ ਅਪੀਲ ਕਰਦੇ ਕਿ ਤੁਸੀਂ ਦੇਖੋ ਕਿਸ ਤਰ੍ਹਾਂ ਜ਼ੁਲਮ ਹੋ ਰਿਹਾ ਕਸ਼ਮੀਰ ਦੇ ਵਿੱਚ ਜੀ। ਸੋ ਇਹ ਦੋਨਾਂ ਕਸ਼ਮੀਰੀਜ਼ ਨੇ ਔਰ ਅਸੀਂ ਦਲ ਖਾਲਸਾ ਨੇ ਰਲ ਕੇ, ਸਿੱਖਾਂ ਨੇ ਕਹਿ ਸਕਦੇ ਪਏ ਰਲ ਕੇ, ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਉੱਤੇ ਕਾਨਫਰੰਸ ਕੀਤੀ ਹੈ ਤੇ ਜਿਹੜੀ ਆਵਾਜ਼ ਹੈ ਉਹ ਬੁਲੰਦ ਕੀਤੀ ਹੈ ਜੀ। ਧਾਮੀ ਸਾਹਿਬ, ਅਸੀਂ ਯੂਥ ਨੂੰ ਅਸੀਂ ਐਜੂਕੇਟ ਕੀਤਾ ਕਿ ਬਿਨਾਂ ਕੋਈ ਬਲੱਡ ਸ਼ੈਡ ਦੇ ਜਾਂ ਕੁਛ ਦੇ, ਜਿਹੜਾ ਸਾਡਾ ਰਾਈਟ ਹੈ, ਜਿਹੜਾ ਡੈਮੋਕ੍ਰੈਟਿਕ ਰਾਈਟ ਹੈ ਦੁਨੀਆ ਦੇ ਵਿੱਚ ਵਰਤੇ, ਅਸੀਂ ਇਹਦੀ ਵਰਤੋਂ ਕਰਕੇ ਇਸ ਮੁਲਕ ਤੋਂ ਅਲੱਗ ਹੋ ਕੇ ਆਪਣਾ ਜਿਹੜਾ ਸੁਪਨਿਆਂ ਦਾ ਖਾਲਿਸਤਾਨ ਉਹ ਅਸੀਂ ਸਿਰ ਸਕੀਏ ਜੀ। ਧਾਮੀ ਸਾਹਿਬ, ਜਿਵੇਂ ਤੁਸੀਂ ਇੰਟਰਨੈਸ਼ਨਲੀ ਐਗਜ਼ਾਮਪਲਸ ਦਿੱਤੀਆਂ ਨੇ ਕੈਨੇਡਾ ਦੀ, UK ਦੀ ਤੇ ਸਾਊਥ ਸੁਡਾਨ ਦੀ, ਪਰ ਜਦੋਂ ਅਸੀਂ ਇੰਡੀਆ ਦੇ ਵਿੱਚ ਨਜ਼ਰ ਮਾਰਦੇ ਹਾਂ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਵੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਕਸ਼ਮੀਰ ਦਾ ਜਿਹੜਾ ਕੇਸ ਹੈ ਉਹ ਗਿਆ ਵੀ ਸੀਗਾ 50s ਦੇ ਵਿੱਚ, ਤੇ ਉਹਦੇ ਤੇ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਕਈ ਰੈਜ਼ੋਲਿਊਸ਼ਨਸ ਹੋਏ ਆ, ਜਿਹਦੇ ਸਦਕਾ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਆਫਿਸ ਵੀ ਉੱਥੇ ਤੁਸੀਂ ਦੱਸਿਆ ਮੌਜੂਦ ਹੈ ਜੰਮੂ ਕਸ਼ਮੀਰ ਦੇ ਵਿੱਚ, ਤੇ ਰੈਫਰੈਂਡਮ ਦੇ ਹੱਕ ਦੇ ਵਿੱਚ ਕਿ ਰੈਫਰੈਂਡਮ ਉੱਥੇ ਕਰਵਾਉਣਾ, ਇਸ ਸੰਬੰਧੀ ਉਹਨਾਂ ਦੇ ਰੈਜ਼ੋਲਿਊਸ਼ਨਸ ਹੋਣ ਦੇ ਬਾਵਜੂਦ ਭਾਰਤ ਦੇ ਵਿੱਚ ਜਿਹੜਾ ਹੁਣ ਜੰਮੂ ਕਸ਼ਮੀਰ ਹੈਗਾ ਉੱਥੇ ਰੈਫਰੈਂਡਮ ਜਾਂ ਪਲੈਬਸਾਈਟ ਨਹੀਂ ਹੋ ਸਕਿਆ ਹੈਗਾ। ਇਹਦਾ ਕੀ ਕਾਰਨ ਹੈ? ਤੇ ਜੇ ਨਹੀਂ ਹੋ ਸਕਿਆ, ਇੱਦਾਂ ਦਾ ਹੀ ਰਵੱਈਆ ਐਡਮਿਨਿਸਟ੍ਰੇਸ਼ਨ ਦਾ ਜਾਂ ਸਰਕਾਰ ਦਾ ਰਹਿੰਦਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੰਭਾਵਨਾਵਾਂ ਨੇ ਕਿ ਪੰਜਾਬ ਜਾਂ ਕਸ਼ਮੀਰ ਦੇ ਜਿਹੜੇ ਲੋਕ ਨੇ ਉਹ ਰਾਏਸ਼ੁਮਾਰੀ ਦੇ ਰੈਫਰੈਂਡਮ ਦੇ ਹੱਕ ਦੀ ਜਿਹੜੀ ਹੈ ਉਹ ਉਹਨਾਂ ਨੂੰ ਐਕਸਰਸਾਈਜ਼ ਕਰਨ ਦਾ ਉਹ ਹੱਕ ਮਿਲੂਗਾ? ਦੇਖੋ, ਇਹ ਜੇ ਉਹਨਾਂ ਨੂੰ ਉਦੋਂ ਨਹੀਂ ਮਿਲਿਆ ਹੱਕ, ਤਾਂ ਉਹ ਇਸ ਹੱਕ ਲਈ ਜਦੋਜਹਿਦ ਤਾਂ ਕਰਦਾ ਹੈ। ਜਿਹੜੀ ਜਿਨ੍ਹਾਂ ਨੇ ਕਾਬਜ਼ ਤੇ ਹੁੰਦੀ ਆ ਉਹ ਜਲਦੀ ਨਾਲ, ਮੈਂ ਤੇ ਦੱਸਿਆ ਕਿ ਜਿਸ ਤਰ੍ਹਾਂ ਇੰਗਲੈਂਡ, ਕੈਨੇਡਾ, ਉਦਾਂ ਇਹ ਸਭ्य ਲੋਕ ਨਹੀਂ ਹੈ, ਨਾ ਹੀ ਇਹ ਟਰੂਲੀ ਡੈਮੋਕ੍ਰੇਟ ਹੈ। ਇੱਥੇ ਮੈਜੋਰਿਟੀ ਕ੍ਰੇਸੀ ਹੈ, ਇਹ ਬਹੁਤ ਗਿਣਤੀ ਨੂੰ ਖੁਸ਼ ਕਰਨ ਵਾਲਾ ਮੁਲਕ ਹੈ। ਇੱਥੇ ਡੈਮੋਕ੍ਰੇਸੀ ਨਹੀਂ ਹੈ, ਘੱਟ ਗਿਣਤੀਆਂ ਦੇ ਤਾਂ ਬਿਲਕੁਲ ਹੀ ਜਿਹੜੇ ਹੱਕ ਹਕੂਕ ਹੈ ਉਹ ਕੁਚਲੇ ਜਾਂਦੇ ਆ। ਈਵਨ ਜਿਸ ਤਰ੍ਹਾਂ ਨਾਰਥ ਈਸਟਰਨ ਸਟੇਟ ਹੈ, ਨਾਗਾਲੈਂਡ ਹੈ, ਉਹਨੂੰ ਤਾਂ 14 ਅਗਸਤ 1947 ਨੂੰ ਆਜ਼ਾਦ ਕਰਤਾ ਸੀ ਅੰਗਰੇਜ਼ਾਂ ਨੇ, ਲੇਕਿਨ ਇਹਨਾਂ ਨੇ ਫਿਰ, ਔਰ ਆਜ਼ਾਦੀ ਤੋਂ ਪਹਿਲਾਂ ਜਿਹੜਾ ਗਾਂਧੀ ਸੀ ਉਹ ਸਾਰਿਆਂ ਨੂੰ ਕਹਿ ਰਿਹਾ ਸੀ ਧਿਰਾਂ ਨੂੰ ਕਿ ਪਹਿਲਾਂ ਅਸੀਂ ਆਜ਼ਾਦ ਹੋ ਜਾਈਏ, ਫਿਰ ਅਸੀਂ ਜਿਹੜੀ ਸੱਤਾ ਆ ਉਹ ਕਿਸ ਤਰ੍ਹਾਂ ਵੰਡਣੀ ਹੈ ਅਸੀਂ ਆਪਸ ਵਿੱਚ ਕਰ ਲਵਾਂਗੇ। ਔਰ ਜਵਾਹਰ ਲਾਲ ਨਹਿਰੂ ਨੇ ਪਾਰਲੀਮੈਂਟ 'ਚ ਕਿਹਾ ਕਿ ਅਸੀਂ ਕਿਸੇ ਨੂੰ ਦਫੇਲ ਬਣਾ ਕੇ ਰੱਖਣ ਦੇ ਹੱਕ 'ਚ ਨਹੀਂ, ਪਰ ਲੇਕਿਨ ਜਦੋਂ ਇਹਨਾਂ ਦੇ ਹੱਥ ਸੱਤਾ ਆ ਗਈ, ਮੈਜੋਰਿਟੀ ਕ੍ਰੇਸੀ ਹੋ ਗਈ, ਤਾਂ ਫਿਰ ਇਹ ਨਹੀਂ ਕਿਹਾ ਕਿ ਜਿਹੜੀ ਉਹ ਹਰੇਕ ਦਾ ਸਮੱਸਿਆ ਦਾ ਹੱਲ ਹੈ ਜਿਹੜਾ ਇਹ ਫੌਜ ਰਾਹੀਂ ਜਾਂ ਲਾਅ ਐਂਡ ਆਰਡਰ ਰਾਹੀਂ ਜਾਂ ਗਨਜ਼ ਰਾਹੀਂ ਲੱਭਦੇ ਆ। ਲੇਕਿਨ ਜਿਹੜੀ ਧਿਰ ਜੇ ਤੇ ਜ਼ੁਲਮ ਹੋ ਰਿਹਾ ਹੁੰਦਾ ਹੈ ਉਹਨੂੰ ਉਹ ਇਹ ਹੀ ਕਰ ਸਕਦੀ ਕਿ ਉਹ ਆਪਣੀ ਆਵਾਜ਼ ਉਠਾਵੇ, ਲੋਕਾਂ ਨੂੰ ਜਾਗਰੂਕ ਕਰੇ, ਔਰ ਵੱਧ ਤੋਂ ਵੱਧ ਜਿੰਨੇ ਉਹਦੇ ਕੋਲ ਰਿਸੋਰਸਿਸ ਹੈ ਉਹਨਾਂ ਸਾਰਿਆਂ ਦਾ ਇਸਤੇਮਾਲ ਕਰਕੇ ਉਹ ਜਿਹੜੀ ਜ਼ਾਲਮ ਧਿਰ ਹੈ ਜਿਹੜੀ ਉੱਤੇ ਰਾਜ ਕਰ ਰਹੀ ਹੈ ਉਹਦੇ ਖਿਲਾਫ ਬੋਲੇ, ਖੜੀ ਹੋਵੇ, ਔਰ ਉਹਨੂੰ ਇਹ ਹੱਕ ਦੇਣ ਲਈ ਮਜਬੂਰ ਕਰੇ। ਸੋ ਅਸੀਂ ਇਹੀ ਕਰ ਰਹੇ ਹਾਂ, ਦਲ ਖਾਲਸਾ ਜਾਂ ਹੋਰ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਕਿ ਜਿਹੜੀਆਂ ਸਾਡੇ ਤੇ ਜ਼ਿਆਦਤੀਆਂ ਹੁੰਦੀਆਂ ਉਹਨੂੰ ਅਸੀਂ ਹਾਈਲਾਈਟ ਕਰਦੇ ਹਾਂ ਔਰ ਦੁਨੀਆ ਦੇ ਵਿੱਚ ਦੱਸਦੇ ਹਾਂ ਕਿ ਸਾਡੇ ਨਾਲ ਇਹ ਧੱਕਾ ਹੋ ਰਿਹਾ ਔਰ ਸਾਨੂੰ ਇਹ ਹੱਕ ਨਹੀਂ ਦਿੱਤੇ ਜਾ ਰਹੇ, ਔਰ ਅਸੀਂ ਉਹ ਜਿਹੜਾ ਆਰਡਰ ਹੈ ਉਹਨਾਂ ਨੇ ਸਾਡੇ ਦੇ ਉੱਤੇ ਲਗਾਇਆ ਉਹਨੂੰ ਅਸੀਂ ਐਕਸੈਪਟ ਨਹੀਂ ਕੀਤਾ, ਉਹਦੇ ਖਿਲਾਫ ਅਸੀਂ ਬੋਲਦੇ ਹਾਂ ਜੀ। ਧਾਮੀ ਸਾਹਿਬ, ਜਿਵੇਂ ਅਸੀਂ ਇਸ ਇਸ਼ੂ ਬਾਰੇ ਗੱਲਬਾਤ ਕੀਤੀ ਹੈ, ਉਦੋਂ ਹੀ ਜਦੋਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਗੱਲ ਕਰ ਰਹੇ ਹਾਂ ਤਾਂ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ, ਉਹਨਾਂ ਦਾ ਵੀ ਭਾਰਤ ਦਾ ਜਿਹੜਾ ਦੌਰਾ ਹੈਗਾ ਉਹ ਇਹਨਾਂ ਦਿਨਾਂ ਦੇ ਵਿੱਚ ਪਲਾਨ ਕੀਤਾ ਹੋਇਆ, ਤੇ ਉਹਨਾਂ ਦੇ ਇਸ ਦੌਰੇ ਤੋਂ ਪਹਿਲਾਂ ਜਿਵੇਂ ਇੰਡੀਅਨ ਮੀਡੀਆ ਦੇ ਵਿੱਚ ਤੇ ਓਵਰਆਲ
ऑफिशियल्स चैनल्स ਦੇ ਥਰੂ ਵੀ ਜਿਹੜਾ ਕੈਨੇਡਾ ਦੇ ਵਿੱਚ ਸਿੱਖ ਐਕਟੀਵਿਟੀਜ਼ ਹੈਗੀਆਂ ਨੇ ਉਹਨਾਂ ਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਜਸਟਿਨ ਟਰੂਡੋ ਨੂੰ ਵੀ ਇਸ ਇਸ਼ੂ ਦੇ ਉੱਪਰ ਪ੍ਰੈਸ਼ਰਾਈਜ਼ ਕਰਨ ਦੀ ਇੱਕ ਜਿਹੜੀ ਲਾਈਨ ਹੈ ਉਹ ਲਈ ਗਈ ਹੈ ਕਿ ਸਿੱਖਾਂ ਦੀਆਂ ਐਕਟੀਵਿਟੀਜ਼ ਨੂੰ ਕੈਨੇਡਾ ਦੇ ਵਿੱਚ ਕਰਬ ਕੀਤਾ ਜਾਵੇ ਤਾਂ ਕਿ ਜਿਹੜੀ ਐਂਟੀ ਇੰਡੀਆ ਕੋਈ ਗੱਲ ਹੈਗੀ ਹੈ ਉੱਥੇ ਉਹ ਉੱਥੋਂ ਕੈਨੇਡਾ ਦੇ ਵਿੱਚੋਂ ਨਾ ਉੱਭਰ ਸਕੇ। ਸੋ ਇਸ ਦੌਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਉੱਥੇ ਪੰਜਾਬ ਦੇ ਵਿੱਚ ਬੈਠਿਆਂ ਤੇ ਕੀ ਸਮਝਦੇ ਹੋ ਕਿ ਇੰਡੀਆ ਵੱਲੋਂ ਜਿਹੜੀਆਂ ਆਫੀਸ਼ੀਅਲ ਚੈਨਲਸ ਦੇ ਥਰੂ ਵੀ ਤੇ ਮੀਡੀਆ ਵੱਲੋਂ ਵੀ ਜਿਹੜੀਆਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਕੈਨੇਡਾ ਦੀ ਐਡਮਿਨਿਸਟ੍ਰੇਸ਼ਨ ਨੂੰ ਇੱਕ ਹਿਸਾਬ ਨਾਲ ਜਿਹੜੀ ਪ੍ਰੈਸ਼ਰਾਈਜ਼ ਕਰਨ ਦੀ ਲਾਈਨ ਹੈਗੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜਿਹੜਾ ਇੰਡੀਆ ਹੈ ਨਾ ਜਾਂ ਜਿਹੜਾ ਇਹਨਾਂ ਦਾ ਪੁਰਾਤਨ ਕਲਚਰ ਹੈ ਜਿਨ੍ਹਾਂ ਦੇ ਐਪਿਕਸ ਵੀ ਪੜ੍ਹੋ ਮੈਂ ਇੱਕ ਮਿੰਟ ਦੱਸਣਾ ਚਾਹਾਂਗਾ ਜੀ ਜਦੋਂ ਇਹਨਾਂ ਦੀ ਪਾਂਡਵਾਂ ਦੀ ਲੜਾਈ ਹੋ ਰਹੀ ਸੀ ਤਾਂ ਜਿਹੜਾ ਦਰੋਣਾਚਾਰੀਆ ਸੀਗਾ ਇਹ ਦੁਰਯੋਧਨ ਹੋਣਾ ਵੱਲ ਸੀ ਕੌਰਵਾਂ ਵੱਲੋਂ ਬਹੁਤ ਨੁਕਸਾਨ ਕਰ ਰਿਹਾ ਸੀ ਔਰ ਇਹਨਾਂ ਤੋਂ ਮਰ ਨਹੀਂ ਸੀ ਰਿਹਾ ਜੀ ਤਾਂ ਇਹ ਨਹੀਂ ਕਿਹਾ ਵੀ ਯੁਧਿਸ਼ਟਰ ਜੇ ਕਹੇ ਵੀ ਅਸ਼ਵਥਾਮਾ ਉਹਦੇ ਮੁੰਡੇ ਦਾ ਨਾਂ ਸੀਗਾ ਦਰੋਣਾਚਾਰੀਆ ਦਾ ਵੀ ਜੇ ਯੁਧਿਸ਼ਟਰ ਇਹ ਕਹਿ ਦੇਵੇ ਵੀ ਅਸ਼ਵਥਾਮਾ ਮਰ ਗਿਆ ਤਾਂ ਦਰੋਣਾਚਾਰੀਆ ਹਥਿਆਰ ਸਿੱਟ ਦੂਗਾ ਫੇਰ ਇਹਨੂੰ ਮਾਰ ਲਵਾਂਗੇ ਜੀ। ਯੁਧਿਸ਼ਟਰ ਨੇ ਕਿਹਾ ਵੀ ਮੈਂ ਝੂਠ ਨਹੀਂ ਬੋਲਣਾ ਉਹ ਕਹਿੰਦੇ ਕੋਈ ਗੱਲ ਨਹੀਂ ਇੱਕ ਹਾਥੀ ਦਾ ਨਾਂ ਅਸ਼ਵਥਾਮਾ ਰੱਖ ਕੇ ਉਹ ਹਾਥੀ ਨੂੰ ਮਾਰ ਦਿੱਤਾ ਤਾਂ ਉਹਨੂੰ ਕਹਿੰਦੇ ਕਿ ਤੂੰ ਕਹਿ ਅਸ਼ਵਥਾਮਾ ਮਰ ਗਿਆ ਨਾਲ ਕਹਿੰਦੇ ਪਰ ਹਾਥੀ ਉਹਨੇ ਜਦੋਂ ਕਿਹਾ ਅਸ਼ਵਥਾਮਾ ਮਰ ਗਿਆ ਤਾਂ ਇਹਦੀ ਇੰਨੀ ਜ਼ੋਰ ਦੀ ਰੌਲਾ ਪਾਇਆ ਉਹ ਜਿਹੜਾ ਹਾਥੀ ਕਹਿਣਾ ਸੀ ਉਹਨੇ ਬਾਅਦ ਚ ਵੀ ਅਸ਼ਵਥਾਮਾ ਹਾਥੀ ਮਰਿਆ ਉਹ ਹਾਥੀ ਮਰਿਆ ਨਹੀਂ ਸੁਣਨ ਦਿੱਤਾ ਇੰਨਾ ਹੀ ਸੁਣਨ ਦਿੱਤਾ ਵੀ ਅਸ਼ਵਥਾਮਾ ਮਰ ਗਿਆ ਜੀ ਤੇ ਉਹ ਉਹਨੇ ਦਰੋਣਾਚਾਰੀਆ ਨੇ ਜਦੋਂ ਸੁਣਿਆ ਉਹਨੇ ਹਥਿਆਰ ਸਿੱਟ ਦਿੱਤੇ ਤਾਂ ਉਹਨੂੰ ਮਾਰ ਦਿੱਤਾ। ਸੋ ਇੱਕ ਇਹਨਾਂ ਦਾ ਤਰੀਕਾ ਹੈ ਕਿ ਜਿਹੜਾ ਝੂਠ ਆ ਉਹਨੂੰ ਇੰਨੀ ਉੱਚੀ ਬੋਲੋ ਔਰ ਇੰਨਾ ਫਲਾਉ 100 ਵਾਰ ਬੋਲੋ ਜੇ ਕੋਈ ਸੱਚ ਹੈ ਤਾਂ ਉਹਨੂੰ ਕਿਤੇ ਛੋਟਾ ਜਿਹਾ ਕੋਨੇ ਚੋਂ ਡਿਨਾਇਲ ਵੀ ਲਗਾ ਦਿਓ ਉਹ ਜਿਹੜਾ ਪਿੱਛੇ ਤੋਂ ਕਰੈਕਟਰ ਜਿਹੜਾ ਕ੍ਰਿਸ਼ਨ ਜੀ ਨੇ ਇਹਨਾਂ ਨੂੰ ਦੱਸਿਆ ਹੋਇਆ ਜੀ ਉਹ ਜਿਹੜਾ ਕਰੈਕਟਰ ਹੈ ਉਹ ਇਹਨਾਂ ਦਾ ਬਾਰ-ਬਾਰ ਉੱਭਰ ਕੇ ਸਾਹਮਣੇ ਆਉਂਦਾ ਰਹਿੰਦਾ। ਇਸੇ ਤਰ੍ਹਾਂ ਹੁਣ ਟਰੂਡੋ ਆ ਰਹੇ ਆ ਜਸਟਿਨ ਟਰੂਡੋ ਕੈਨੇਡਾ ਦੇ ਸਾਡੇ ਬਾਹਰਲੇ ਸਿੱਖਾਂ ਨੂੰ ਮੈਂ ਵਧਾਈ ਦਊਂਗਾ ਉਹਨੇ ਇੰਨੀਆਂ ਅੱਛੀਆਂ ਤਰੱਕੀਆਂ ਕੀਤੀਆਂ ਇੰਨੇ ਅੱਛੇ ਅਹੁਦੇ ਤੇ ਪਹੁੰਚੇ ਸਾਡਾ ਇੰਨਾ ਅੱਛਾ ਕਰੈਕਟਰ ਜਦੋਂ ਕੋਈ ਵੀ ਬਾਹਰਲਾ ਲੀਡਰ ਦੇਖਦਾ ਹੈ ਜੀ ਉਹ ਦੇਖਦਾ ਵੀ ਇਹ ਇੱਕ ਬੜੀ ਵਿਲੱਖਣ ਕੌਮ ਹੈ ਇਹਨਾਂ ਦਾ ਸੋਰਸ ਜਿਹੜੀ ਹੈਗੀ ਆ ਸ਼ਕਤੀ ਹੈ ਇਹਨਾਂ ਨੂੰ ਅਧਿਆਤਮਕ ਸਾਰੀ ਹੋਰ ਵੀ ਜੋ ਇਹਨਾਂ ਦਾ ਵੇ ਆਫ ਲਾਈਫ ਹੈ ਕਿੱਥੋਂ ਮਿਲਦਾ ਉਹ ਜਦੋਂ ਪਤਾ ਲੱਗਦਾ ਕਿ ਦਰਬਾਰ ਸਾਹਿਬ ਇਹਨਾਂ ਦਾ ਕੇਂਦਰ ਉਹਦੇ ਮਨ ਚ ਉੱਠਦੀ ਕਿ ਮੈਂ ਉੱਥੇ ਜਾਵਾਂ ਔਰ ਸਾਡੇ ਲਈ ਹਰੇਕ ਸਿੱਖ ਲਈ ਇਹ ਬੜੀ ਫਖਰ ਦੀ ਗੱਲ ਹੁੰਦੀ ਆ ਅਸੀਂ ਮਾਣ ਮਹਿਸੂਸ ਕਰਦੇ ਆਮ ਜਿੰਨੇ ਫੋਰਨ ਡਿਗਨਿਟਰੀ ਜਦੋਂ ਆਉਂਦੇ ਆ ਉਹ ਸਾਡੇ ਲਈ ਮਾਣ ਵਾਲੀ ਗੱਲ ਹੁੰਦੀ ਆ ਅਸੀਂ ਸਾਰੇ ਉਹਨੂੰ ਵੈਲਕਮ ਕਰਦੇ ਆ। ਲੇਕਿਨ ਇੰਡੀਆ ਦੀ ਇੱਕ ਹੈਗੀ ਆ ਇਹ ਚਾਹੁੰਦੇ ਵੀ ਜਿਹੜਾ ਵੀ ਸਿੱਖਾਂ ਦੀ ਜਦੋਂ ਕੋਈ ਵੀ ਸਿੱਖ ਉੱਚੇ ਅਹੁਦੇ ਤੇ ਪਹੁੰਚਦਾ ਮੈਂ ਬਾਹਰ ਜਾਣਾ ਇਹ ਚਾਹੁੰਦੇ ਉਹ ਸਿੱਖ ਉੱਚੇ ਅਹੁਦੇ ਤੇ ਪਹੁੰਚੇ ਜਿਹੜਾ ਇਹਨਾਂ ਦਾ ਝਾੜੂ ਬਰਦਾਰ ਹੋਵੇ ਜੀ। ਉਹ ਇੰਡੀਆ ਦੇ ਵਿੱਚ ਤਾਂ ਪੋਸੀਬਲ ਹੈ ਇੱਥੇ ਨਹੀਂ ਚਾਹੇ ਕੈਰੋਂ ਹੋਵੇ ਤੁਸੀਂ ਪਿੱਛੇ ਦੇਖ ਲਓ ਜੈਲ ਸਿੰਘ ਹੋਵੇ ਦਰਬਾਰਾ ਸਿੰਘ ਹੋਵੇ ਜਾਂ ਸਾਡੇ ਮਾਨਯੋਗ ਬਾਦਲ ਸਾਹਿਬ ਹੋਣ ਜਾਂ ਹੁਣ ਕੈਪਟਨ ਸਾਹਿਬ ਹੈ ਇਹ ਸਾਰੇ ਇਹਨਾਂ ਦੇ ਝਾੜੂ ਬਰਦਾਰ ਹੈ ਔਰ ਇੱਕ ਤੋਂ ਇੱਕ ਸਾਬਤ ਕਰਨ ਲੱਗੇ ਰਹਿੰਦੇ ਕਿ ਮੈਂ ਬੈਟਰ ਝਾੜੂ ਬਰਦਾਰ ਹੈ ਮੈਂ ਆਪਣੀ ਕੌਮ ਦਾ ਵੱਧ ਨੁਕਸਾਨ ਕਰ ਸਕਦਾ ਤੇ ਇਸ ਕਰਕੇ ਉੱਤੇ ਦੇ ਬਰਾਜਮਾਨ ਹੁੰਦੇ ਆ। ਲੇਕਿਨ ਫੋਰਨ ਚ ਇਹਨਾਂ ਤੋਂ ਪੋਸੀਬਲ ਨਹੀਂ। ਹੁਣ ਉੱਥੇ ਸਾਡੇ ਮਿਨਿਸਟਰਸ ਬਣੇ ਹਰਜੀਤ ਸਿੰਘ ਸੱਜਣ ਜਾਂ ਹੋਰ ਜਿਹੜੇ ਬੜੇ ਆ ਇਹਨਾਂ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਇਹਨਾਂ ਨੂੰ ਅੱਗ ਲੱਗੀ ਹੋਈ ਹੈ। ਸੋ ਇਹ ਮਿਸ ਇਨਫੋਰਮੇਸ਼ਨ ਫੈਲਾਉਂਦੇ ਆ ਜਿਸ ਤਰ੍ਹਾਂ ਆਊਟਲੁੱਕ ਦੇ ਵਿੱਚ ਉਦਾਂ ਹੀ ਆਰਟੀਕਲ ਇਹ ਨਹੀਂ ਲਿਖਵਾਉਂਦੇ ਜੀ ਵੀ ਉਹ ਖਾਲਿਸਤਾਨੀ ਆ ਔਰ ਉਹਨਾਂ ਤੋਂ ਉਹ ਡਿਨਾਇਲ ਐਕਸਪੈਕਟ ਕੀਤਾ ਜਾ ਰਿਹਾ ਜਿਹੜਾ ਉਹਨੀ ਗੱਲ ਕੀਤੀ ਨਹੀਂ ਉਹ ਖਾਲਿਸਤਾਨ ਪੱਖੀ ਨਹੀਂ ਆ ਉਹ ਖਾਲਿਸਤਾਨ ਦੇ ਹੱਕ ਚ ਕੁਛ ਨਹੀਂ ਬੋਲੇ ਕਦੀ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਲੇਕਿਨ ਉਹਨਾਂ ਨੂੰ ਤੋਂ ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਉਹਨਾਂ ਤੋਂ ਫਿਰ ਡਿਨਾਇਲ ਐਕਸਪੈਕਟ ਕਰਦੇ ਆ ਜੀ ਵੀ ਤੁਸੀਂ ਇਹ ਕਹੋ ਵੀ ਅਸੀਂ ਖਾਲਿਸਤਾਨੀ ਨਹੀਂ ਉਹਨੇ ਜਦ ਕਿਹਾ ਹੀ ਨਹੀਂ ਕਦੀ ਵੀ ਅਸੀਂ ਖਾਲਿਸਤਾਨੀ ਆ ਤਾਂ ਉਹਨਾਂ ਤੋਂ ਡਿਨਾਇਲ ਐਕਸਪੈਕਟ ਕਰਨਾ ਇਹ ਇਹਨਾਂ ਦੀ ਇੱਕ ਬਹੁਤ ਇਹਨੂੰ ਕਹ ਲਓ ਕਮੀਨਾਪਨ ਘਟੀਆਪਨ ਉਹ ਜੋ ਉਹਨਾਂ ਨੇ ਕੀਤਾ ਨਹੀਂ ਉਹਦਾ ਉਹਨਾਂ ਤੋਂ ਡਿਨਾਇਲ ਐਕਸਪੈਕਟ ਕਰਦੇ ਇੱਕ ਉਹਨਾਂ ਦੇ ਪ੍ਰੈਸ਼ਰ ਬਿਲਡ ਕਰਨਾ ਇਹ ਕਰ ਰਹੇ ਆ ਜੀ। ਔਰ ਇਹ ਉਹਦੇ ਵਿੱਚ ਫਿਰ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਸੀ ਕਿ ਹਰਜੀਤ ਸਿੰਘ ਸੱਜਣ ਜਿਹੜਾ ਹੈ ਉਹ ਖਾਲਿਸਤਾਨੀ ਹੈ ਉਹਦੇ ਫਾਦਰ ਡਬਲ ਐਸ ਉਹਦੇ ਰਹੇ ਆ
ਲੇਕਿਨ ਹੁਣ ਉਹਨੂੰ ਉਦੋਂ ਲੱਗਾ ਕਿ ਮੇਰੇ ਤੋਂ ਗਲਤੀ ਹੋ ਗਈ, ਹੁਣ ਉਹ ਕਹਿ ਰਿਹਾ ਆਪੇ ਹੀ ਚੇਂਜ ਕਰ ਲਈ ਤੇ ਹੁਣ ਉਹਨੇ ਜੀ ਡਿਨਾਇਲ ਕਰ ਦਿੱਤਾ। ਮੈਂ ਉਹਨੂੰ ਵੈਲਕਮ ਕੀਤਾ। ਸੋ ਨਾ ਉਦੋਂ ਉਹਨੇ ਸਪੋਰਟ ਕੀਤੀ ਸੀ, ਨਾ ਉਹਨੇ ਡਿਨਾਇਲ ਕੀਤੀ ਸੀ। ਸੋ ਇਹ ਕਿੰਨੀ ਮਿਸ ਇਨਫੋਰਮੇਸ਼ਨ ਫੈਲਾਈ ਹੋਈ ਆ। ਇਸੇ ਤਰ੍ਹਾਂ ਇਹਨੇ ਇੱਕ ਦਿਨ ਇਹਨੇ ਇੱਥੇ ਟੀਵੀ ਚੈਨਲ ਨੇ ਰਿਪੋਰਟ ਦਿੱਤੀ ਕਿ ਦਲ ਖਾਲਸਾ ਉਹਨੂੰ ਕਾਲੇ ਝੰਡੇ ਦਿਖਾਊਗਾ ਟਰੂਡੋ ਨੂੰ। ਦੱਸੋ ਇਹ ਕਿੰਨੀ ਗਲਤ ਗੱਲ ਹੈ। ਜਿਹੜੀ ਗੱਲ ਅਸੀਂ ਕਹੀ ਹੀ ਨਹੀਂ, ਕੋਈ ਹੋਈ ਨਹੀਂ, ਉਹ ਇਹਨਾਂ ਨੂੰ ਫਿਰ ਉਹ ਜਿਹੜਾ ਡਿਨਾਇਲ ਹੈ ਉਹਨੂੰ ਉਹ ਬਹੁਤ ਛੋਟਾ ਜਿਹਾ ਦਿਖਾਉਣਾ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਮਿਸ ਇਨਫੋਰਮੇਸ਼ਨ ਫੈਲਾਉਣ ਦੇ ਵਿੱਚ ਇਹ ਬਹੁਤ ਐਕਸਪਰਟ ਹੈ ਔਰ ਇਹਨਾਂ ਦੀ ਇੱਕੋ ਹੀ ਇਹਨਾਂ ਨੂੰ ਤਕਲੀਫ ਇਹੋ ਹੀ ਆ ਕਿ ਸਾਡੀ ਲੱਤ ਥੱਲੇ ਤੋਂ ਲੰਘੇ ਬਗੈਰ, ਸਾਡੇ ਝਾੜੂ ਬਰਦਾਰ ਹੋਣ ਤੋਂ ਬਗੈਰ ਸਿੱਖ ਉੱਚੇ ਅਹੁਦਿਆਂ ਤੇ ਕਿਉਂ ਪਹੁੰਚ ਰਹੇ ਆ। ਇਸੇ ਸੋਚ ਨੂੰ ਆ ਗੁਰਦੁਆਰਿਆਂ ਦਾ ਵੀ ਰੀਸੈਂਟਲੀ ਹੋਇਆ ਇੰਡੀਆ ਦੇ ਵਿੱਚ ਕਰੀਬ ਨਹੀਂ, ਈਵਨ ਸਾਡੇ ਗੁਰਦੁਆਰਿਆਂ 'ਚ ਵੀ ਇਹ ਚਾਹੁੰਦੇ ਵੀ ਜਿਹੜਾ ਗੁਰਦੁਆਰੇ ਦਾ ਪ੍ਰਧਾਨ ਬਣੇ ਉਹ ਸਾਡਾ ਝਾੜੂ ਬਰਦਾਰ ਹੋਵੇ। ਤੁਸੀਂ ਦੇਖੋ ਹਜ਼ੂਰ ਸਾਹਿਬ ਦੀ ਕਮੇਟੀ ਆ, ਉਹਦਾ ਜਿਹੜਾ ਪ੍ਰਧਾਨ ਹੈ ਉਹ RSS ਦਾ ਵਰਕਰ ਹੈ ਔਰ ਉਹ ਜਦੋਂ ਗੁਰਦੁਆਰੇ ਦੀ ਸੇਵਾ ਸੰਭਾਲਦਾ ਹੈ ਤੇ ਹੱਥ ਦੇ ਵਿੱਚ ਗਣੇਸ਼ ਦੀ ਫੋਟੋ, ਗਣੇਸ਼ ਦੀ ਮੂਰਤੀ ਚੱਕ ਕੇ ਉਹ ਸੇਵਾ ਸੰਭਾਲ ਸ਼ੁਰੂ ਕਰਦਾ ਆ ਹਜ਼ੂਰ ਸਾਹਿਬ ਕਮੇਟੀ। ਇਸੇ ਤਰ੍ਹਾਂ ਪਟਨਾ ਸਾਹਿਬ ਦੀ ਆ। ਸ਼੍ਰੋਮਣੀ ਕਮੇਟੀਆਂ 'ਚ ਇੱਥੇ ਵੀ ਸਿੱਧੇ ਤੌਰ ਤੇ ਇਹਨਾਂ ਦੀ ਦਖਲਅੰਦਾਜ਼ੀ ਪੂਰੀ ਆ। ਲੇਕਿਨ ਬਾਹਰਲੇ ਸਿੱਖ ਸਾਡੇ ਆਜ਼ਾਦ ਹੈ, ਆਜ਼ਾਦ ਸੋਚ ਦੇ ਮਾਲਕ ਹੈ। ਉੱਥੇ ਵੀ ਇਹ ਪੈਸੇ ਰਾਹੀਂ ਜਾਂ ਹੋਰ ਕੋਸ਼ਿਸ਼ ਕਰਦੇ ਇਹਨਾਂ ਕਮੇਟੀਆਂ ਦੇ ਵਿੱਚ ਵੀ ਸਾਡਾ ਹੀ ਕੰਟਰੋਲ ਹੋਵੇ। ਗੁਰਦੁਆਰੇ ਕਮੇਟੀਆਂ ਉਹ ਇਹਨਾਂ ਨੂੰ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਤਾ। ਸਾਡੇ ਜਾਗਰੂਕ ਸਿੰਘਾਂ ਨੇ ਉਹਦੇ ਪ੍ਰਤੀ ਇਹਨਾਂ ਨੂੰ ਬੜੀ ਤਕਲੀਫ ਹੋ ਰਹੀ ਆ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ ਕਿ ਉਹ ਸਾਨੂੰ ਮੱਥਾ ਟੇਕਣ ਤੋਂ, ਜਦ ਕਿ ਕੋਈ ਨਹੀਂ ਇਹ ਨਹੀਂ ਕਿਹਾ ਕਿ ਤੁਸੀਂ ਜਿਹੜੀ ਉਹ ਇੰਟਰਫੇਰੈਂਸ ਹੈ, ਪੋਲੀਟੀਕਲ ਇੰਟਰਫੇਰੈਂਸ ਹੈ ਤੁਹਾਡੀ ਗੁਰਦੁਆਰਿਆਂ ਜਾਂ ਤੁਸੀਂ ਚਾਹੁੰਦੇ ਆ ਕਿ ਹਰ ਥਾਂ ਤੁਹਾਡੇ ਹੀ ਹੱਥ ਠੋਕੇ ਹੋਣ, ਉਹਨੂੰ ਜਿਹੜਾ ਇਹਨੀ ਰੋਕ ਦਿੱਤਾ। ਸਾਡੇ ਜਾਗਰੂਕ ਸਿੰਘਾਂ ਨੇ ਬਾਹਰ ਇੰਡੀਆ ਦੇ ਵਿੱਚ ਨਹੀਂ ਕਰ ਲਿਆ। ਇਹ ਇਟਸ ਓਪਨ ਸੀਕ੍ਰੇਟ ਕਿ ਸਾਡੇ ਕਰੀਬ ਸਾਰੇ ਗੁਰਦੁਆਰਿਆਂ ਦਾ ਕੰਟਰੋਲ ਸਾਡੇ ਪ੍ਰਚਾਰਕ ਬਹੁਤੇ ਜਾਂ ਹੋਰ ਉਹ ਕਰੀਬ ਉਹੀ ਬੋਲਦੇ ਆ ਜੋ ਇਹ ਚਾਹੁੰਦੇ ਆ। ਲੇਕਿਨ ਬਾਹਰਲਿਆਂ ਨੇ ਜਦੋਂ ਇਹਨਾਂ ਨੂੰ ਵੋਟ ਕੀਤਾ ਉਹ ਵੀ ਇਹਨਾਂ ਨੂੰ ਸੱਤੀ ਕੱਪੜੀ ਅੱਗ ਲੱਗੀ ਹੋਈ ਹੈ। ਸੋ ਉਹਨਾਂ ਨੂੰ ਇਹੋ ਬਦਨਾਮ ਕਰਨ ਲਈ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਬਿਆਨ ਦਿੰਦੇ ਆ, ਮਿਸ ਇਨਫੋਰਮੇਸ਼ਨ ਫੈਲਾਉਂਦੇ ਆ। ਸੋ ਇਹੋ ਹੀ ਟਰੂਡੋ ਸਾਹਿਬ ਦਾ ਵੀ ਇਹਨਾਂ ਨੂੰ ਸਭ ਤੋਂ ਜ਼ਿਆਦਾ ਤਕਲੀਫ ਇਹੋ ਹੀ ਹੈ ਕਿ ਉੱਥੇ ਜਿਹੜੇ ਸਿੱਖ ਉੱਚ ਅਹੁਦਿਆਂ ਤੇ ਪਹੁੰਚੇ ਆ ਉਹ ਸਾਡੇ ਝਾੜੂ ਬਰਦਾਰ ਕਿਉਂ ਨਹੀਂ ਗਏ। ਇਸ ਕਰਕੇ ਉਹਨਾਂ ਤੋਂ ਉਹ ਐਕਸਪੈਕਟ ਕਰਦੇ ਆ ਡਿਨਾਇਲ ਜਿਹੜਾ ਉਹਨਾਂ ਨੇ ਕਦੇ ਕਿਹਾ ਹੀ ਨਹੀਂ। ਜੀ ਧਾਮੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਤੁਸੀਂ ਆਪਣੇ ਵਿਚਾਰ, ਆਪਣਾ ਸਮਾਂ ਕੱਢ ਕੇ ਸਾਡੇ ਨਾਲ ਸਾਂਝੇ ਕੀਤੇ ਆ। ਮੈਂ ਗੱਲਬਾਤ, ਸਾਡਾ ਜਿਹੜਾ ਸਮਾਂ ਹੈਗਾ ਉਹ ਸਮਾਪਤੀ ਦੇ ਵੱਲ ਜਾ ਰਿਹਾ, ਇੱਥੇ ਹੀ ਸੰਕੋਚਣੀ ਚਾਹੂੰਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਦਲ ਖਾਲਸਾ ਦੇ ਆਗੂ ਸਰਦਾਰ ਹਰਚਰਨਜੀਤ ਸਿੰਘ ਧਾਮੀ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਵੀ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਸਾਨੂੰ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦਿਆਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।